ਸੁਪਰੀਮ ਕੋਰਟ ਨੇ ਉਹਨਾਂ ਸਾਰੀਆਂ ਚੀਜ਼ਾਂ ਤੇ ਮੋਹਰ ਲਾ ਦਿੱਤੀ ਹੈ ਤੇ ਗੁਜਰਾਤ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਝਾੜਾਂ ਪਈਆਂ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਬਿਲਕਿਸ ਬਾਨੋ ਗੈਂਗਰੇਪ ਮਾਮਲੇ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਕਤਲ ਦੇ ਮਾਮਲੇ ਬਾਰੇ। ਤੁਹਾਨੂੰ ਯਾਦ ਹੋਣਾ ਅਕਸਰ ਹੀ ਪੰਜਾਬੀ ਰੇਡੀਓ USA ਤੇ ਤੁਸੀਂ ਅਜਿਹੀਆਂ ਰਿਪੋਰਟਾਂ ਸੁਣੀਆਂ ਹੋਣੀਆਂ ਜਿਹਦੇ ਵਿੱਚ ਬਿਲਕਿਸ ਬਾਨੋ ਗੈਂਗਰੇਪ ਤੇ ਉਹਦੇ ਪਰਿਵਾਰਕ ਜਿਹੜੇ ਮੈਂਬਰ ਨੇ ਉਹਨਾਂ ਦੇ ਕਤਲ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਸੀ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਉਹਨਾਂ ਨੂੰ ਛੱਡਿਆ ਗਿਆ ਸੀਗਾ। ਹੁਣ ਇਸ ਮਾਮਲੇ ਦੇ ਵਿੱਚ ਗੁਜਰਾਤ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਝਾੜਾਂ ਪਈਆਂ ਨੇ। ਕੁਝ ਕਾਨੂੰਨੀ ਨੁਕਤੇ ਨਿਗਾਹ ਤੋਂ ਇਸ ਮਾਮਲੇ ਤੇ ਪਹਿਲਾਂ ਹੀ ਗੁਜਰਾਤ ਸਰਕਾਰ ਦੀ ਕਿਰਕਰੀ ਹੋ ਰਹੀ ਸੀ, ਆਲੋਚਨਾ ਹੋ ਰਹੀ ਸੀ। ਮਨੁੱਖੀ ਅਧਿਕਾਰ ਜਥੇਬੰਦੀਆਂ, ਦੇਸ਼ ਦੇ ਚਿੰਤਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਤੇ ਸਿਰਮੌਰ ਸੰਸਥਾਵਾਂ ਨੇ ਬਿਲਕਿਸ ਬਾਨੋ ਗੈਂਗਰੇਪ ਮਾਮਲੇ ਦੇ ਦੋਸ਼ੀਆਂ ਨੂੰ ਜੇਲ੍ਹ ਦੇ ਵਿੱਚੋਂ ਛੱਡੇ ਜਾਣ ਤੋਂ ਬਾਅਦ ਉਹਦੀ ਆਲੋਚਨਾ ਤੇ ਉਹਦੇ ਤੇ ਕਾਰਵਾਈ ਦੀ ਮੰਗ ਕੀਤੀ ਸੀ। ਸੁਪਰੀਮ ਕੋਰਟ ਨੇ ਉਹਨਾਂ ਸਾਰੀਆਂ ਚੀਜ਼ਾਂ ਤੇ ਮੋਹਰ ਲਾ ਦਿੱਤੀ ਹੈ ਤੇ ਗੁਜਰਾਤ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਝਾੜਾਂ ਪਈਆਂ ਨੇ। ਇਹ ਮਾਮਲੇ ਦੇ ਵਿੱਚ ਵਾਪਰਿਆ ਕੀ ਸੀਗਾ, ਹੁਣ ਕੀ ਵਾਪਰਿਆ, ਤਾਜ਼ਾ ਅਪਡੇਟ ਕੀ ਹੈ ਤੇ ਇਸ ਦੇ ਵਿੱਚ ਗੁਜਰਾਤ ਸਰਕਾਰ ਦੀ ਕਿਰਕਰੀ ਕਿਵੇਂ ਹੋਈ ਹੈ ਤੇ ਕਿਵੇਂ ਕਾਨੂੰਨ ਨੂੰ ਛਿੱਕੇ ਟੰਗ ਕੇ ਸਰਕਾਰਾਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਵੀ ਕੁਝ ਫੈਸਲੇ ਕਰਦੀਆਂ ਨੇ, ਵੋਟ ਬੈਂਕ ਦੇ ਲਿਹਾਜ਼ ਦੇ ਨਾਲ, ਆਪਣੀ ਸਿਆਸੀ ਏਜੰਡੇ ਦੇ ਲਿਹਾਜ਼ ਦੇ ਨਾਲ। ਹੁਣ ਕੀ ਹੋਇਆ ਕਿ ਗੁਜਰਾਤ ਕਤਲੇਆਮ ਜਦੋਂ ਹੋਇਆ ਸੀਗਾ ਉਸੇ ਦੌਰਾਨ ਬਿਲਕਿਸ ਬਾਨੋ ਦੇ ਨਾਲ ਹੋਏ ਗੈਂਗਰੇਪ ਦੇ 11 ਦੋਸ਼ੀਆਂ ਦੀ ਰਿਹਾਈ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਹੈ। ਯਾਨੀ ਕਿ ਜਿਹੜੀ ਰਿਹਾਈ ਹੋਈ ਸੀ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਰਿਹਾਈ ਸਹੀ ਨਹੀਂ ਸੀ। ਕਿਸ ਆਧਾਰ ਤੇ ਕਿਹਾ ਇਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਹਾਂ। ਦਰਅਸਲ ਅਗਸਤ 2022 ਦੇ ਵਿੱਚ ਗੁਜਰਾਤ ਦੇ ਵਿੱਚ ਇੱਕ ਸਮੂਹਿਕ ਬਲਾਤਕਾਰ ਤੇ 7 ਲੋਕਾਂ ਦੇ ਕਤਲ ਮਾਮਲੇ ਦੇ ਵਿੱਚ ਉਮਰ ਕੈਦ ਕੱਟ ਰਹੇ 11 ਦੋਸ਼ੀਆਂ ਦੀ ਸਜ਼ਾ ਮਾਫ ਕਰਕੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ। ਇਹ 11 ਲੋਕ ਸਾਲ 2002 ਦੇ ਵਿੱਚ ਗੁਜਰਾਤ ਕਤਲੇਆਮ ਦੇ ਦੌਰਾਨ ਬਿਲਕਿਸ ਬਾਨੋ ਦੇ ਨਾਲ ਸਮੂਹਿਕ ਬਲਾਤਕਾਰ ਅਤੇ ਉਸ ਦੇ ਪਰਿਵਾਰ ਦੇ 7 ਲੋਕਾਂ ਦੇ ਕਤਲ ਦੇ ਵਿੱਚ ਗੋਧਰਾ ਜੇਲ੍ਹ ਦੇ ਵਿੱਚ ਬੰਦ ਸੀਗੇ। ਗੁਜਰਾਤ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਹ ਮਾਫੀ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਸਮੇਂ ਲਾਗੂ ਰਾਜ ਦੀ ਮਾਫੀ ਨੀਤੀ ਦੇ ਤਹਿਤ ਦਿੱਤੀ ਗਈ ਹੈ। ਗੁਜਰਾਤ ਸਰਕਾਰ ਦੇ ਤਰਕ ਸੀ, ਪਰ ਸੁਪਰੀਮ ਕੋਰਟ ਨੇ ਕਿਹਾ ਕਿ ਹੁਕਮ ਬੜਾ ਬੇਕਾਰ ਸੀ ਤੇ ਬਿਨਾਂ ਸੋਚੇ ਸਮਝੇ ਦਿੱਤਾ ਗਿਆ। ਜਸਟਿਸ BV ਨਾਗਰਤਨਾ ਤੇ ਜਸਟਿਸ ਉਜਵਲ ਭੁਈਆ ਦੇ ਬੈਂਚ ਨੇ ਦੋਸ਼ੀਆਂ ਨੂੰ 2 ਹਫ਼ਤਿਆਂ ਦੇ ਅੰਦਰ ਜੇਲ੍ਹ ਅਧਿਕਾਰੀਆਂ ਦੇ ਸਾਹਮਣੇ ਆਤਮ ਸਮਰਪਣ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਸਜ਼ਾ ਦੇ ਤਬਾਦਲੇ ਨੂੰ ਚੁਣੌਤੀ ਦੇਣ ਵਾਲੀਆਂ ਜਨਹਿਤ ਪਟੀਸ਼ਨਾਂ ਨੂੰ ਸੁਣਵਾਈਯੋਗ ਕਰਾਰ ਦਿੰਦਿਆਂ ਬੈਂਚ ਨੇ ਕਿਹਾ ਕਿ ਗੁਜਰਾਤ ਸਰਕਾਰ ਸਜ਼ਾ ਨੂੰ ਬਦਲਣ ਦਾ ਹੁਕਮ ਦੇਣ ਲਈ ਢੁੱਕਵੀਂ ਨਹੀਂ ਹੈ। ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ ਇੱਕ ਰਾਜ ਜਿਸ ਦੇ ਵਿੱਚ ਅਪਰਾਧੀ ਦਾ ਮੁਕੱਦਮਾ ਚਲਾਇਆ ਜਾਂਦਾ ਉਹੀ ਸਜ਼ਾ ਸੁਣਾਈ ਜਾਂਦੀ ਹੈ ਤੇ ਉਹ ਦੋਸ਼ੀ ਦੀ ਪਟੀਸ਼ਨ ਦੀ ਉੱਤੇ ਫੈਸਲਾ ਕਰਨ ਦੇ ਲਈ ਸਮਰੱਥ ਹੈ। ਦੋਸ਼ੀਆਂ ਦੇ ਖਿਲਾਫ ਮੁਕੱਦਮਾ ਮਹਾਰਾਸ਼ਟਰ ਦੇ ਵਿੱਚ ਚੱਲਿਆ ਸੀ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜੇਕਰ ਮਹਾਰਾਸ਼ਟਰ ਦੇ ਵਿੱਚ ਮੁਕੱਦਮਾ ਚੱਲਿਆ ਸੀ ਤੇ ਗੁਜਰਾਤ ਸਰਕਾਰ ਉਹਨੂੰ ਕਿਵੇਂ ਮਾਫ ਕਰ ਸਕਦੀ ਹੈ। ਗੁਜਰਾਤ ਦੇ ਵਿੱਚ ਜਿਹੜੇ ਕਤਲੇਆਮ ਹੋਇਆ ਸੀ 2002 ਦੇ ਵਿੱਚ, ਉਹਦੇ 'ਚ ਬਿਲਕਿਸ ਬਾਨੋ ਦੇ 14 ਪਰਿਵਾਰਕ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਹ 4-5 ਮਹੀਨਿਆਂ ਦੀ ਗਰਭਵਤੀ ਸੀ ਤੇ ਉਹਦਾ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ ਤੇ ਉਹਦੇ ਪਰਿਵਾਰਕ ਮੈਂਬਰਾਂ ਨੂੰ ਉਹਦੇ ਸਾਹਮਣੇ ਜਿਹੜਾ ਉਹ ਮਾਰ ਦਿੱਤਾ ਗਿਆ ਸੀ, ਸਾੜ ਦਿੱਤਾ ਗਿਆ ਸੀਗਾ। ਤੇ ਹੁਣ ਉਹ ਕਹਿੰਦੇ ਕਿ ਜਦੋਂ ਇਹਨਾਂ ਨੇ ਚਿੱਠੀ ਲਿਖੀ ਸੀ ਸੁਪਰੀਮ ਕੋਰਟ ਦੇ ਵਿੱਚ, ਸੂਬਿਆਂ ਨੂੰ ਜਿਹੜੀ ਚਿੱਠੀ ਲਿਖੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਮੇਰੇ ਕੁਕਰਮ ਦੇ ਦੋਸ਼ੀ ਨੇ ਉਹਨਾਂ ਦੀ ਸਜ਼ਾ ਮਾਫ ਨਾ ਕੀਤੀ ਜਾਵੇ। ਇਹਨਾਂ ਦੇ ਵਿੱਚ ਜਿਹੜੀ ਗੁਜਰਾਤ ਸਰਕਾਰ ਨੇ ਮਾਫ ਕੀਤਾ ਸੀਗਾ ਜਿਨ੍ਹਾਂ ਨੂੰ, ਉਹਦੇ ਵਿੱਚ 15 ਅਗਸਤ 2022 ਨੂੰ ਜਸਵੰਤ ਗੋਵਿੰਦ, ਸੈਲੇਸ਼ ਭੱਟ, ਰਾਧੇ ਸ਼ਿਆਮ ਸ਼ਾਹ, ਵਿਪਨ ਚੰਦਰ ਜੋਸ਼ੀ, ਕੇਸਰ ਭਾਈ ਵੋਹਿਨੀਆ, ਪ੍ਰਦੀਪ ਮੋਦਾਵਾਡੀਆ, ਬਾਕਾ ਭਾਈ ਵੋਹਾਨੀਆ, ਰਾਜੂ ਭਾਈ ਸੋਨੀ, ਮਿਤੇਸ਼ ਭੱਟ, ਰਮੇਸ਼ ਚੰਦਰਾ ਨੂੰ ਗੋਧਰਾ ਤੋਂ ਉਪ ਜੇਲ੍ਹ ਤੋਂ ਜਿਹੜਾ ਉਹ ਰਿਹਾ ਕਰ ਦਿੱਤਾ ਗਿਆ ਸੀਗਾ। ਤੇ 2008 ਦੀ ਗੱਲ ਹੈ ਜਦੋਂ ਮੁੰਬਈ ਦੀ ਇੱਕ ਵਿਸ਼ੇਸ਼ CBI ਅਦਾਲਤ ਨੇ ਬਿਲਕਿਸ ਬਾਨੋ ਦੇ ਨਾਲ ਸਮੂਹਿਕ ਬਲਾਤਕਾਰ ਤੇ ਉਹਦੇ ਪਰਿਵਾਰ ਦੇ 7 ਮੈਂਬਰਾਂ ਦੇ ਕਤਲ ਦੇ ਕੇਸ ਦੇ ਵਿੱਚ 11 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤੇ ਬੰਬੇ ਹਾਈ ਕੋਰਟ ਨੇ ਵੀ ਇਸ ਸਜ਼ਾ ਉੱਤੇ ਮੋਹਰ ਲਾਈ ਸੀ। ਇਸ ਮਾਮਲੇ ਦੇ ਸਾਰੇ ਦੋਸ਼ੀ ਜਿਹੜੇ 15 ਸਾਲ ਤੋਂ ਵੱਧ ਕੱਟ ਚੁੱਕੇ ਸੀਗੇ ਤੇ ਇਸੇ ਆਧਾਰ ਤੇ ਉਹਨਾਂ ਦੇ ਵਿੱਚੋਂ ਇੱਕ ਦੋਸ਼ੀ ਹੈ ਰਾਧੇ ਸ਼ਿਆਮ ਸ਼ਾਹ। ਉਹਨੇ ਸਜ਼ਾ ਦੇ ਵਿੱਚ ਛੋੜ ਦੀ ਬੇਨਤੀ ਕੀਤੀ ਸੀ ਤੇ ਉਸ ਤੋਂ ਬਾਅਦ ਗੁਜਰਾਤ ਦੀ ਸਰਕਾਰ ਕਹਿੰਦੀ ਹੈ, ਜਿਹੜਾ ਉਹਨਾਂ ਦਾ ਵਧੀਕ ਮੁੱਖ ਸਕੱਤਰ ਹੈ ਰਾਜ ਕੁਮਾਰ, ਉਹ ਕਹਿੰਦਾ ਕਿ ਸਜ਼ਾ ਦੀ ਮਾਫੀ ਜੇਲ੍ਹ ਦੇ ਵਿੱਚ 14 ਸਾਲ ਪੂਰੇ ਹੋਣ ਤੇ ਹੋਰ ਕਾਰਕਾਂ ਜਿਵੇਂ ਉਮਰ, ਅਪਰਾਧ ਦੀ ਪ੍ਰਕਿਰਤੀ, ਜੇਲ੍ਹ ਦੇ ਵਿੱਚ ਉਹਦਾ ਵਿਹਾਰ ਕਿਵੇਂ ਹੈ, ਉਹਦੇ ਤੇ ਸਜ਼ਾ ਦੇ ਵਿੱਚ ਛੋਟ ਦੀ ਅਰਜ਼ੀ ਤੇ ਜਿਹੜਾ ਵਿਚਾਰ ਕੀਤਾ ਗਿਆ। ਦਰਅਸਲ ਉਮਰ ਕੈਦ ਵਾਲਾ ਜਿਹੜਾ ਕੈਦੀ ਆ ਉਹਨੂੰ 14 ਸਾਲ ਜੇਲ੍ਹ ਦੇ ਵਿੱਚ ਕੱਟਣੇ ਪੈਂਦੇ ਆ। 14 ਸਾਲਾਂ ਬਾਅਦ ਉਸ ਦੀ ਫਾਈਲ ਇੱਕ ਵਾਰ ਫਿਰ ਵਿਚਾਰ ਅਧੀਨ ਪਾਈ ਜਾਂਦੀ ਹੈ ਤੇ ਜੇਕਰ ਸਰਕਾਰ ਨੂੰ ਲੱਗਦਾ ਕਿ ਕੈਦੀ ਨੇ ਆਪਣਾ ਜੁਰਮ
ਭੁਗਤ ਲਿਆ, ਸਜ਼ਾ ਭੁਗਤ ਲਈ, ਜਿਹੜਾ ਉਹਨੇ ਜੁਰਮ ਕੀਤਾ ਸੀ ਤਾਂ ਉਸ ਦੇ ਮੁਤਾਬਕ ਉਹਨੂੰ ਰਿਹਾ ਕੀਤਾ ਜਾ ਸਕਦਾ ਹੈ। ਕਈ ਵਾਰ ਜੇ ਕੈਦੀ ਗੰਭੀਰ ਬਿਮਾਰ ਹੋ ਜਾਏ ਤਾਂ ਫਿਰ ਵੀ ਉਹਨੂੰ ਰਿਹਾ ਕੀਤਾ ਜਾ ਸਕਦਾ, ਪਰ ਉਹ ਜ਼ਰੂਰੀ ਨਹੀਂ ਹੈ। ਗੁਜਰਾਤ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਨੂੰ ਮਾਫੀ ਦੇ ਮੁੱਦੇ ਤੇ ਵਿਚਾਰ ਕਰਨ ਲਈ ਕਿਹਾ ਸੀਗਾ। ਹੁਣ ਇੱਥੇ ਦੋਨੇ ਚੀਜ਼ਾਂ ਕੰਟਰਾਡਿਕਟ ਨੇ। ਉਹੀ ਸੁਪਰੀਮ ਕੋਰਟ ਹੁਣ ਕਹਿ ਰਹੀ ਹੈ ਕਿ ਤੁਸੀਂ ਕਿਸ ਆਧਾਰ ਤੇ, ਜਦੋਂ ਇਹ ਮਾਮਲਾ ਹੀ ਮਹਾਰਾਸ਼ਟਰ ਹਾਈ ਕੋਰਟ ਦਾ ਹੈ, ਤੁਸੀਂ ਕਿਸ ਆਧਾਰ ਤੇ ਇਹਨਾਂ ਨੂੰ ਰਿਹਾ ਕਰ ਸਕਦੇ ਹੋ, ਜਦਕਿ ਇਸੇ ਸੁਪਰੀਮ ਕੋਰਟ ਨੇ ਪਹਿਲਾਂ ਗੁਜਰਾਤ ਸਰਕਾਰ ਨੂੰ ਕਿਹਾ ਸੀਗਾ ਕਿ ਸਰਕਾਰ ਮਾਫੀ ਦੇ ਮੁੱਦੇ ਤੇ ਵਿਚਾਰ ਕਰ ਸਕਦੀ ਹੈ। ਸੁਪਰੀਮ ਕੋਰਟ ਤੋਂ ਉਦੋਂ ਪੈਰਵਾਈ ਸਹੀ ਨਹੀਂ ਹੋਈ ਸੁਪਰੀਮ ਕੋਰਟ ਦੇ ਵਿੱਚ, ਜਾਂ ਹੁਣ ਕੋਈ ਕਾਨੂੰਨੀ ਖਾਮੀ ਹੈ। ਇਸ ਤੋਂ ਬਾਅਦ ਸੂਬਾ ਸਰਕਾਰ ਨੂੰ ਸਿਫਾਰਿਸ਼ ਭੇਜੀ ਗਈ ਤੇ ਉਸ ਤੋਂ ਬਾਅਦ ਦੋਸ਼ੀਆਂ ਦੀ ਰਿਹਾਈ ਦੇ ਹੁਕਮ ਮਿਲੇ। ਹੁਣ ਬਿਲਕਿਸ ਬਾਨੋ ਨੇ ਆਪਣੇ ਅੱਖਾਂ ਦੇ ਸਾਹਮਣੇ 14 ਜੀਆਂ ਦਾ ਕਤਲ ਹੁੰਦਾ ਵੇਖਿਆ ਸੀ, ਜਿਹਦੇ ਵਿੱਚ ਉਹਨਾਂ ਦੀ ਧੀ ਵੀ ਸ਼ਾਮਲ ਸੀਗੀ। ਉਹ ਗੈਂਗਰੇਪ ਦਾ ਸ਼ਿਕਾਰ ਹੋਣ ਤੋਂ ਬਾਅਦ ਅਧਮਰੀ ਹਾਲਤ ਦੇ ਵਿੱਚ ਕਈ ਘੰਟਿਆਂ ਤੱਕ ਪਈ ਰਹੀ ਸੀ ਤੇ ਫਿਰ ਹੋਸ਼ ਆਉਣ ਤੇ ਬੜੀ ਮੁਸ਼ਕਲ ਦੇ ਨਾਲ ਇੱਕ ਪਹਾੜੀ ਦੇ ਪਿੱਛੇ ਲੁੱਕ ਕੇ ਉਹਨੇ ਆਪਣੀ ਜਾਨ ਬਚਾਈ। ਜਦੋਂ ਇਹ ਸਭ ਕੁਝ ਹੋਇਆ ਤਾਂ ਬਿਲਕਿਸ ਬਾਨੋ ਦੀ ਉਮਰ 20 ਸਾਲ ਸੀਗੀ ਤੇ ਉਹਨੇ ਦੱਸਿਆ ਕਿ ਸਾਡਾ ਪਿੰਡ, ਜਿਹੜਾ ਪੂਰਾ ਪਰਿਵਾਰ ਆ ਸਾਡੇ ਪਿੰਡ ਦੇ ਵਿੱਚ, ਉਹਨੂੰ ਖਤਮ ਕਰ ਦਿੱਤਾ ਗਿਆ ਤੇ ਰਣਤੀ ਕਪੂਰ ਪਿੰਡ ਦੀ ਭੀੜ ਨੇ 5 ਮਹੀਨੇ ਦੀ ਗਰਭਵਤੀ ਬਿਲਕਿਸ ਬਾਨੋ ਦੇ ਨਾਲ ਸਮੂਹਿਕ ਬਲਾਤਕਾਰ ਵੀ ਕੀਤਾ ਸੀਗਾ। ਸੀਬੀਆਈ ਨੇ ਇਹਦੇ ਵਿੱਚ ਜਾਂਚ ਕੀਤੀ ਸੀ ਇਸ ਮਾਮਲੇ ਦੇ ਵਿੱਚ, ਤੇ ਸੀਬੀਆਈ ਨੇ ਜਿਹੜੀ ਜਾਂਚ ਕੀਤੀ ਸੀ ਉਸ ਮਾਮਲੇ ਦੇ ਜਦੋਂ ਤੱਥ ਖੰਗਾਲੇ ਗਏ ਤਾਂ ਜਦੋਂ ਪੜ੍ਹਦੇ ਉਸ ਚੀਜ਼ ਨੂੰ, ਥਾਣੇ ਦੇ ਵਿੱਚ ਸ਼ਿਕਾਇਤ ਦਰਜ ਹੋਈ ਸੀਗੀ, ਪਰ ਜਾਂਚ ਤੋਂ ਬਾਅਦ ਪੁਲਿਸ ਨੇ ਸਬੂਤਾਂ ਦੀ ਘਾਟ ਕਰਕੇ ਮਾਮਲਾ ਖਾਰਜ ਕਰ ਦਿੱਤਾ। ਇਸ ਤੋਂ ਬਾਅਦ ਬਿਲਕਿਸ ਮਨੁੱਖੀ ਅਧਿਕਾਰ ਕਮਿਸ਼ਨ ਕੋਲੇ ਪਹੁੰਚੀ ਤੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ। ਸੁਪਰੀਮ ਕੋਰਟ ਨੇ ਕਲੋਜ਼ਰ ਰਿਪੋਰਟ ਨੂੰ ਰੱਦ ਕਰ ਦਿੱਤਾ ਤੇ ਸੀਬੀਆਈ ਨੂੰ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਕਰਨ ਦਾ ਹੁਕਮ ਦਿੱਤਾ। ਸੀਬੀਆਈ ਨੇ ਚਾਰਜਸ਼ੀਟ ਦੇ ਵਿੱਚ 18 ਲੋਕਾਂ ਨੂੰ ਦੋਸ਼ੀ ਪਾਇਆ। 5 ਮੁਲਜ਼ਮ ਤੇ 2 ਡਾਕਟਰ ਸ਼ਾਮਲ ਸਨ, ਜਿਨ੍ਹਾਂ ਨੇ ਮੁਲਜ਼ਮਾਂ ਦੀ ਮਦਦ ਦੇ ਲਈ ਸਬੂਤਾਂ ਦੇ ਨਾਲ ਛੇੜਛਾੜ ਕੀਤੀ। ਸੀਬੀਆਈ ਨੇ ਕਿਹਾ ਕਿ ਮਾਰੇ ਗਏ ਲੋਕਾਂ ਦਾ ਪੋਸਟਮਾਰਟਮ ਸਹੀ ਢੰਗ ਨਾਲ ਨਹੀਂ ਕੀਤਾ ਗਿਆ ਤਾਂ ਜੋ ਦੋਸ਼ੀਆਂ ਨੂੰ ਬਚਾਇਆ ਜਾ ਸਕੇ। ਸੀਬੀਆਈ ਨੇ ਮਾਮਲੇ ਨੂੰ ਆਪਣੇ ਹੱਥ ਦੇ ਵਿੱਚ ਲੈਣ ਤੋਂ ਬਾਅਦ ਲਾਸ਼ਾਂ ਨੂੰ ਕਬਰਾਂ ਚੋਂ ਕੱਢਿਆ ਤੇ ਸੀਬੀਆਈ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਦੇ ਸਿਰ ਵੱਖ ਕਰ ਦਿੱਤੇ ਗਏ ਤਾਂ ਜੋ ਉਹਨਾਂ ਦੀ ਪਛਾਣ ਨਾ ਹੋ ਸਕੇ। ਹੁਣ ਇੱਕ ਬੀਬੀ ਨਾਲ ਇੱਕ ਕਤਲੇਆਮ ਦੇ ਦੌਰਾਨ ਉਹਦੇ ਨਾਲ ਕੁਕਰਮ ਕੀਤਾ ਗਿਆ ਦੋਸ਼ੀਆਂ ਵੱਲੋਂ। ਉਸ ਕੁਕਰਮ ਨੂੰ ਲੈ ਕੇ ਉਹ ਜਾਂਦੀ ਆ ਜਿਹੜੀ ਕਾਨੂੰਨ ਦੀ ਕਚਹਿਰੀ ਦੇ ਵਿੱਚ। ਸ਼ਿਕਾਇਤ ਦਰਜ ਨਹੀਂ ਹੁੰਦੀ, ਦਰਜ ਹੋਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਸ਼ਿਕਾਇਤ ਪਹਿਲਾਂ ਦਰਜ ਨਹੀਂ ਹੋਈ, ਫਿਰ ਜਾਂਚ ਹੋਣ ਤੋਂ ਬਾਅਦ ਸ਼ਿਕਾਇਤ ਦਰਜ ਕੀਤੀ ਗਈ। ਫਿਰ ਕੀ ਹੋਇਆ, ਸਬੂਤਾਂ ਦੀ ਘਾਟ ਕਰਕੇ ਮਾਮਲਾ ਖਾਰਜ ਕਰ ਦਿੱਤਾ ਗਿਆ। ਮਤਲਬ 14 ਲੋਕਾਂ ਦੇ ਕਤਲ ਦਾ ਮਾਮਲਾ, ਇੱਕ 5 ਮਹੀਨਿਆਂ ਦੀ ਗਰਭਵਤੀ ਬੀਬੀ ਦੇ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਬੰਦ ਕਰ ਦਿੱਤਾ ਗਿਆ ਕਿਉਂਕਿ ਸਬੂਤਾਂ ਦੀ ਘਾਟ ਦਾ ਹਵਾਲਾ ਦਿੱਤਾ ਗਿਆ। ਫਿਰ ਸੀਬੀਆਈ ਨੂੰ ਜਾਂਚ ਦਿੱਤੀ ਗਈ। ਤੁਸੀਂ ਦੇਖੋ ਕਿ ਜ਼ੁਲਮ ਦੇ ਵਿੱਚ, ਜ਼ੁਲਮ ਤੋਂ ਬਾਅਦ ਜਦੋਂ ਬੰਦੇ ਨੇ ਇਨਸਾਫ ਲੈਣਾ ਹੁੰਦਾ ਤਾਂ ਉਹਨੂੰ ਕਿੱਡੀ ਵੱਡੀ ਜਦੋਜਹਿਦ ਕਰਨੀ ਪੈਂਦੀ ਹੈ। ਸੀਬੀਆਈ ਨੇ ਨਵੇਂ ਸਿਰੋਂ ਜਾਂਚ ਕੀਤੀ, ਪਤਾ ਲੱਗਿਆ ਕਿ ਜਿਹੜੀਆਂ ਲਾਸ਼ਾਂ ਸੀਗੀਆਂ ਉਹਨਾਂ ਦੇ ਗਲ ਤੱਕ ਵੱਢ ਦਿੱਤੇ ਗਏ ਤੇ ਗਲ ਵੱਢਣ ਤੋਂ ਬਾਅਦ ਉਹਨਾਂ ਦੀ ਪਛਾਣ ਨਾ ਹੋ ਸਕੇ, ਇਸ ਕਰਕੇ ਤੇ ਸੀਬੀਆਈ ਨੇ ਕਿਹਾ ਕਿ ਸਬੂਤਾਂ ਦੇ ਨਾਲ ਛੇੜਛਾੜ, ਸਾਰਾ ਕੁਝ ਕਰਾ ਕੇ ਵੀ ਬਿਲਕਿਸ ਬਾਨੋ ਨੇ ਲੰਬੀ ਜਦੋਜਹਿਦ ਤੋਂ ਬਾਅਦ 2008 ਦੀਆਂ ਇਹ ਗੱਲਾਂ ਨੇ ਤਾਂ ਉਹਨਾਂ ਨੂੰ 14 ਸਾਲ ਦੀ ਜੇਲ੍ਹ ਦੀ ਸਜ਼ਾ ਹੋਈ, ਉਮਰ ਕੈਦ ਦੀ ਸਜ਼ਾ ਹੋਈ। ਪਰ ਉਹਨਾਂ ਨੂੰ 2022 ਦੇ ਵਿੱਚ ਫਿਰ ਜਿਹੜੇ 11 ਦੋਸ਼ੀ ਸੀਗੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਰਿਹਾ ਕਿਹਨੇ ਕੀਤਾ? ਗੁਜਰਾਤ ਸਰਕਾਰ ਨੇ। ਪਰ ਸਵਾਲ ਵੱਡਾ ਇਹ ਬਣਦਾ ਕਿ ਕੀ ਗੁਜਰਾਤ ਸਰਕਾਰ ਰਿਹਾ ਕਰ ਸਕਦੀ ਸੀ? ਨਹੀਂ, ਕਿਉਂਕਿ ਹੁਣ ਉਹ ਰਿਹਾਈ ਰੱਦ ਹੋਈ ਹੈ। ਇਹ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੋਸ਼ੀਆਂ ਨੂੰ ਆਤਮ ਸਮਰਪਣ ਕਰਨਾ ਪੈ ਸਕਦਾ ਹੈ ਤੇ ਹੁਣ ਸੁਪਰੀਮ ਕੋਰਟ ਨੇ ਮੰਨਿਆ ਕਿ ਇਹ ਜਿਹੜੀ ਰਿਹਾਈ ਹੋਈ ਸੀ ਅਸਲ ਦੇ ਵਿੱਚ ਗੁਜਰਾਤ ਸਰਕਾਰ ਦੇ ਅਖਤਿਆਰ ਖੇਤਰ ਦੇ ਵਿੱਚ ਨਹੀਂ ਸੀ, ਅਧਿਕਾਰ ਖੇਤਰ ਦਾ ਹੀ ਮਸਲਾ ਨਹੀਂ ਸੀਗਾ। ਤੇ ਇੱਕ ਬੰਦੇ ਦੇ ਨਾਲ ਜਿਹਦੇ ਨਾਲ ਇੰਨਾ ਵੱਡਾ ਕੁਕਰਮ ਹੋ ਗਿਆ ਹੋਵੇ, ਉਹਨੂੰ ਜਦੋਜਹਿਦ ਇਨਸਾਫ ਲੈਣ ਦੇ ਲਈ ਇੰਨੀ ਜਦੋਜਹਿਦ ਕਰਨੀ ਪੈਂਦੀ ਹੈ। 2002 ਦੀਆਂ ਇਹ ਗੱਲਾਂ ਨੇ, 20 ਸਾਲ ਲੱਗ ਗਏ ਉਹਨੂੰ ਆਪਣੇ ਇਸ ਮਾਮਲੇ ਦੇ ਵਿੱਚ ਇਨਸਾਫ ਲੈਣ ਦੇ ਲਈ। ਹੁਣ ਉਹਨੇ ਇਹ ਗੱਲ ਕਹੀ ਹੈ, ਇਸ ਜੋ ਆਪਾਂ ਸਾਰੀ ਕਾਨੂੰਨੀ ਪ੍ਰਕਿਰਿਆ ਜਾਂ ਜੋ ਸੁਪਰੀਮ ਕੋਰਟ ਦੇ ਆਰਡਰ ਸੀਗੇ ਜਦੋਂ ਆਪਾਂ ਪੜ੍ਹ ਕੇ ਸੁਣਾਏ ਆ, ਉਹਨੇ ਕਿਹਾ ਕਿ ਮੈਨੂੰ ਇਉਂ ਲੱਗਦਾ ਮੇਰੇ ਸੀਨੇ ਤੋਂ ਪੱਥਰ ਚੱਕਿਆ ਗਿਆ ਜਦੋਂ ਇਹਨਾਂ ਦੀ ਰਿਹਾਈ ਰੱਦ ਹੋਈ ਹੈ। ਤੇ ਇਸ ਰਿਹਾਈ ਦੀ ਵੱਡੇ ਪੱਧਰ ਤੇ ਆਲੋਚਨਾ ਹੋਈ ਸੀ। ਗੁਜਰਾਤ ਕਤਲੇਆਮ ਦੇ ਕਈ ਮਾਮਲਿਆਂ ਕਰਕੇ ਅਮਿਤ ਸ਼ਾਹ, ਜਿਹੜੇ ਕਿ ਅੱਜ ਦੇ ਗ੍ਰਹਿ ਮੰਤਰੀ ਨੇ, ਕੇਂਦਰੀ ਗ੍ਰਹਿ ਮੰਤਰੀ, ਉਹਨਾਂ ਨੂੰ ਇੱਕ ਵਾਰ ਜੇਲ੍ਹ ਵੀ ਜਾਣਾ ਪਿਆ ਸੀ। ਗੁਜਰਾਤ ਦੇ ਹੀ ਰਾਣਾ ਅਯੂਬ ਦੀ ਕਿਤਾਬ ਲਿਖੀ ਜਿਹਦੇ ਵਿੱਚ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਨੇ। ਇਸੇ ਤਰ੍ਹਾਂ ਜੇਕਰ ਘੱਟ ਗਿਣਤੀਆਂ ਅੱਜ ਆਪਣੇ ਮਾਮਲੇ ਦੇ ਵਿੱਚ ਨਿਆਂ ਨਾ ਹੋਣ ਦੀ ਗੱਲ ਕਰਦੀਆਂ ਨੇ ਤੇ ਇੱਕ ਪਾਸੇ ਬਲਾਤਕਾਰ ਦਾ ਸਜ਼ਾ ਜ਼ਾਫਤਾ ਬੰਦਾ, ਕਤਲ ਦਾ ਸਜ਼ਾ ਜ਼ਾਫਤਾ ਬੰਦਾ ਵਾਰ-ਵਾਰ ਪੈਰੋਲ ਤੇ ਆ ਰਿਹਾ ਤੇ ਇਸੇ ਦਾ ਆਧਾਰ ਬਣਾ ਕੇ ਭਾਈ ਰਾਜੂ ਉਹਨਾਂ ਨੇ ਆਪਣੀ ਚਿੱਠੀ ਦਾ ਜ਼ਿਕਰ ਕੀਤਾ ਸੀ। ਚਿੱਠੀ ਦੇ ਵਿੱਚ ਕਿ ਅਮਿਤ ਸ਼ਾਹ ਜੀ, ਅਸੀਂ ਪਛਤਾਵਾ ਕਿਉਂ ਕਰੀਏ, ਅਸੀਂ ਜੋ ਕਰਨਾ ਸੀ ਉਹ ਕਰ ਬੈਠੇ ਹਾਂ, ਉਹਦੀ ਸਜ਼ਾ ਭੁਗਤ ਬੈਠੇ ਹਾਂ। ਪਰ ਜੇਕਰ ਬਿਲਕਿਸ ਬਾਨੋ ਦੇ ਦੋਸ਼ੀਆਂ ਦੀ ਰਿਹਾਈ ਹੋ ਸਕਦੀ ਹੈ, ਜੇਕਰ ਬਲਾਤਕਾਰੀ ਤੇ ਸਜ਼ਾ ਜ਼ਾਫਤਾ, ਕਤਲ ਦਾ ਸਜ਼ਾ ਜ਼ਾਫਤਾ ਬੰਦਾ ਵਾਰ-ਵਾਰ ਪੈਰੋਲ ਤੇ ਆ ਸਕਦਾ ਤਾਂ ਸਾਡੀ ਰਿਹਾਈ ਕਿਉਂ ਨਹੀਂ, ਅਸੀਂ ਮਾਫੀਆਂ ਕਿਉਂ ਮੰਗੀਏ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਇੰਨਾ ਹੀ।
ਪਰ ਇੱਕ ਵਾਰ ਫਿਰ ਤੋਂ ਜਿਸ ਸੁਪਰੀਮ ਕੋਰਟ ਦੇ ਵਿੱਚ ਧਾਰਾ 370 ਜਾਂ ਹੋਰਾਂ ਜੱਜਮੈਂਟਾਂ ਕਰਕੇ ਇਹ ਲੱਗ ਰਿਹਾ ਸੀਗਾ, ਉਹਦੇ ਬਾਰੇ ਅਕਸਰ ਹੀ ਸੁਣਨ ਨੂੰ ਮਿਲਦਾ ਸੀਗਾ ਕਿ ਉਹ ਸੱਤਾ ਵਾਲੇ ਪਾਸੇ ਨੂੰ ਸ਼ਾਇਦ ਉਹ ਉਲਾਰਵਾਦੀ ਹੋ ਗਈ ਹੈ। ਤਾਂ ਇਸ ਮਾਮਲੇ ਨੇ ਇੱਕ ਵਾਰ ਫਿਰ ਤੋਂ ਇਸ ਰਿਹਾਈ ਦੀ ਜਿਹੜਾ ਰੱਦ ਕੀਤਾ ਗਿਆ, ਉਹਨੇ ਇੱਕ ਵਾਰ ਫਿਰ ਤੋਂ ਨਿਆਂ ਦੇ ਕਚਹਿਰੀ ਦੇ ਵਿੱਚ ਜਾਂ ਕਹਿ ਲਓ ਇਨਸਾਫ ਦੀ ਕਚਹਿਰੀ ਦੇ ਵਿੱਚ ਇੱਕ ਹੋਰ ਜਿਹੜੀ ਉਮੀਦ ਆ ਉਹ ਜਗਾਈ ਹੈ ਕਿ ਸ਼ਾਇਦ ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਵੇ। ਪਰ ਸਭ ਤੋਂ ਵੱਡਾ ਸਵਾਲ ਕਿ ਉਦੋਂ ਕਾਨੂੰਨੀ ਪੈਰਵਾਈਆਂ ਕਿੱਥੇ ਕਿਉਂ ਨਹੀਂ ਹੋ ਸਕੀਆਂ ਜਦੋਂ ਇਹਨਾਂ ਦੀ ਰਿਹਾਈ ਹੋਈ ਸੀ, ਜਾਂ ਫਿਰ ਇਲੈਕਸ਼ਨ ਦੀ ਉਡੀਕ ਕੀਤੀ ਜਾ ਰਹੀ ਸੀ, ਚੋਣਾਂ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਬਹੁਤ ਬਹੁਤ ਧੰਨਵਾਦ, ਜਲਦ ਮਿਲਾਂਗੇ।